बिस्मिल्लाहिर्रहमानिर्रहीम अस्सलाम वालेकुम। उम्मीद है तुसीं सब ठीक ठाक होवोगे, सारे ठीक ठाक ने। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸਟ੍ਰਾਬੇਰੀ ਦਾ ਹੁਣ ਸੀਜ਼ਨ ਆ। ਇਹ ਮੌਸਮ ਬਹਾਰ ਦੇ ਵਿੱਚ ਆਉਂਦਾ ਵਾ ਤੇ ਇਸ ਤਰ੍ਹਾਂ ਇਹ ਬਹੁਤ ਕਮ ਅਰਸੇ ਦੀ ਕਰੀ ਰਹਿੰਦੀ ਹੈ ਸਟ੍ਰਾਬੇਰੀ। ਤੇ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਇਹ ਨਾ ਆਪਾਂ ਫ੍ਰੀਜ਼ਰ ਕਰਕੇ ਰੱਖ ਲਈਏ ਤੇ ਆਪਾਂ 2-3 ਮਹੀਨੇ ਆਸਾਨੀ ਦੇ ਨਾਲ ਇਹਨੂੰ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਇਹ ਆਪਣੀ ਸਿਹਤ ਵਾਸਤੇ ਵੀ ਅੱਛੀ ਆ। ਇਹਦੇ ਵਿੱਚ ਵਿਟਾਮਿਨ ਸੀ ਵੀ ਹੈ ਤੇ ਜਿਹੜੇ ਆਪਾਂ ਨੂੰ ਇਹ ਮੁਹੱਈਆ ਕਰਦੀ ਆ ਅੱਛੀ ਆਪਣੀ ਸਿਹਤ ਵਾਸਤੇ। ਇਹ ਇਸ ਤਰ੍ਹਾਂ ਕਰਕੇ ਇਹਨੂੰ ਮੈਂ ਹੁਣ ਧੋ ਲਿਆ, ਧੋ ਕੇ ਤੇ ਇਸ ਤਰ੍ਹਾਂ ਮੈਂ ਤੋਂ ਇਸ ਤਰ੍ਹਾਂ ਇਹਦੇ ਉਤਾਰਨ ਲੱਗੀ ਆ। ਇਸ ਤਰ੍ਹਾਂ ਉਤਾਰ ਕੇ ਇਹਨੂੰ ਤੇ ਅੱਛੇ ਤਰੀਕੇ ਨਾਲ ਇਹਨੂੰ ਸਾਫ਼ ਕਰਕੇ, ਗਲੀ ਹੋਈ ਨਹੀਂ ਲੈਣੀ ਹੈਗੀ, ਫਰੈਸ਼ ਜੀ ਲੈਣੀ ਆ। ਤੇ ਜਿਹੜੀ ਖਰਾਬ ਆ ਉਹ ਤੁਸੀਂ ਵਿੱਚੋਂ ਕੱਢ ਦੇਣੀ ਆ। ਤੇ ਇਸ ਤਰ੍ਹਾਂ ਇਹਨੂੰ ਕਰਕੇ ਨਾ ਥੋੜੀ ਜਿੰਨੀ ਕੁ ਤੁਹਾਡੇ ਇਸਤੇਮਾਲ ਦੇ ਵਿੱਚ ਤੁਸੀਂ ਕਰਨੀ ਆ ਉਨੀ ਕੁ ਥੋੜੇ ਲਿਫਾਫਿਆਂ ਦੇ ਵਿੱਚ ਲੈ ਕੇ ਨਾ, ਫਰੈਸ਼ ਲਿਫਾਫੇ ਲੈਣੇ ਆ, ਸਾਫ਼ ਸੁਥਰੇ ਜਿਹੜੇ ਨਏ, ਉਹ ਲੈ ਕੇ ਉਹਨਾਂ ਵਿੱਚ ਜਿੰਨੀ ਕੁ ਤੁਸੀਂ ਕਰਨੀ ਆ ਉਨੀ ਕੁ ਕਰਕੇ ਇਹਨਾਂ ਨੂੰ ਫ੍ਰੀਜ਼ਰ ਕਰ ਲਓ। ਰਮਜ਼ਾਨ ਸ਼ਰੀਫ ਵੀ ਆ ਰਿਹਾ ਵਾ ਤੇ ਇਸ ਕਰਕੇ ਤੁਸੀਂ ਇਸਤੇਮਾਲ ਕਰ ਸਕਦੇ ਆ। ਦੁੱਧ ਦੇ ਵਿੱਚ ਵੀ ਇਹਦਾ ਜੂਸ ਮਿਲਕ ਸ਼ੇਕ ਬਣਾ ਕੇ, ਕਿਉਂਕਿ ਜਿਹੜੀ ਆਪਾਂ ਰੋਜ਼ਾ ਰੱਖਦੇ ਆ ਕੋਈ ਆਪਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਆ ਤੇ ਇਸ ਤਰ੍ਹਾਂ ਇਹ ਤਾਕਤਵਰ ਬਹੁਤ ਜ਼ਿਆਦਾ ਹੈਗੀ, ਅੱਛੀ ਹੈ ਤੁਹਾਡੀ ਸਿਹਤ ਵਾਸਤੇ, ਕਮਜ਼ੋਰੀ ਵੀ ਦੂਰ ਕਰਦੀ ਆ। ਤੇ ਇਸ ਤਰ੍ਹਾਂ ਤੁਸੀਂ ਇਹਨੂੰ ਫ੍ਰੀਜ਼ਰ ਕਰ ਲਓ ਕਰਕੇ ਤੇ ਮੁੜ ਕੇ ਰਮਜ਼ਾਨ ਸ਼ਰੀਫ ਦੇ ਵਿੱਚ ਵੀ ਇਫਤਾਰੀ ਦੇ ਟਾਈਮ ਤੇ ਤੁਸੀਂ ਇਹਨੂੰ ਲੈ ਸਕਦੇ ਆ। ਜਿਹੜੇ ਛਿੱਲਣ ਜਿਹੜੇ ਹੈਗੇ ਉੱਤੇ ਪੱਤੇ ਜਿਹੜੇ ਉਹ ਸਾਰੇ ਉਤਾਰ ਲੈ, ਸਾਫ਼ ਕਰ ਲਈ ਆ। ਇਹਨੂੰ ਪਹਿਲਾਂ ਮੈਂ ਅੱਛੇ ਤਰੀਕੇ ਨਾਲ ਧੋਤਾ ਸੀਗਾ, ਉਹ ਉਤਾਰ ਲਏ। ਫਿਰ ਜਦੋਂ ਧੋ ਕੇ ਉਸੇ ਵਕਤ ਨਹੀਂ ਕਰ ਦੇਣੀ, ਇਹਨੂੰ ਖੁਸ਼ਕ ਕਰਨਾ ਵਾ, ਥੋੜ੍ਹਾ ਚਿਰ ਖੁਸ਼ਕ ਕਰਕੇ ਫਿਰ ਇਹਨੂੰ ਫ੍ਰੀਜ਼ਰ ਕਰਨਾ ਵਾ। ਤੇ ਅਸੀਂ ਵੀ ਇਹ ਹੁਣ ਮੈਂ ਇਹ ਰਮਜ਼ਾਨ ਸ਼ਰੀਫ ਵਾਸਤੇ ਇਹ ਮੈਂ ਸਟੋਰ ਕਰ ਰਹੀ ਹਾਂ, ਕਿਉਂਕਿ ਅੱਛੀ ਆ ਬੜੇ ਬੂੜਿਆਂ ਨੂੰ ਸਾਰਿਆਂ ਵਾਸਤੇ। ਤੇ ਖੁਸ਼ਕ ਕਰਕੇ ਜੇ ਅਸੀਂ ਗਿੱਲੀ ਕਰਾਂਗੇ ਨਾ ਤਾਂ ਫਿਰ ਇਹ ਜ਼ਰਾ ਉਸ ਤਰ੍ਹਾਂ ਇਹਦੀ ਜਿਲਦ ਜੀ ਖਰਾਬ ਹੋ ਜਾਣੀ। ਇਸ ਤਰ੍ਹਾਂ ਇਹਨੂੰ ਥੋੜ੍ਹਾ ਜਿਹਾ ਹੈ ਨਾ ਇਹਨੂੰ ਖੁਸ਼ਕ ਕਰ ਲੈਣਾ ਵਾ, ਫਿਰ ਕਰਕੇ ਫਿਰ ਸਟੋਰ ਕਰਨਾ ਵਾ। ਆਹ ਇਸ ਤਰ੍ਹਾਂ ਨਾ ਨਵਾਂ ਆਹ ਸ਼ੋਪਰ ਲੈਣਾ ਵਾ ਤੇ ਯੂਜ਼ ਕੀਤਾ ਹੋਇਆ ਨਹੀਂ ਲੈਣਾ ਹੈਗਾ। ਇਸ ਤਰ੍ਹਾਂ ਜਿਹੜਾ ਇਸਤੇਮਾਲ ਤੋਂ ਬਗੈਰ ਆ ਉਹ ਲੈਣਾ ਵਾ ਤੇ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਤੇ ਛਿੱਲਣ ਉਤਾਰ ਤੁਹਾਨੂੰ ਫ੍ਰੀਜ਼ਰ ਅੱਗੇ ਮੇਰੀ ਕੀਤੀ ਹੋਈ ਆ ਥੋੜੀ, ਉਹ ਮੈਂ ਤੁਹਾਨੂੰ ਦਿਖਾਉਣੀ ਆ। ਇਸ ਤਰ੍ਹਾਂ ਹਵਾ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਹਵਾ ਵਿੱਚੋਂ ਕੱਢ ਦਿਓ। ਇਸ ਤਰ੍ਹਾਂ ਇਹਨੂੰ ਫ੍ਰੀਜ਼ਰ ਕਰ ਦੇਣਾ। ਜੇ ਤੁਸੀਂ ਇਸ ਤਰ੍ਹਾਂ ਫ੍ਰੀਜ਼ਰ ਕਰੋਗੇ ਨਾ 3 ਮਹੀਨਿਆਂ ਤੋਂ ਜ਼ਿਆਦਾ ਅਰਸਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਯਾਨੀ ਕਿ ਵਿੱਚ ਹਵਾ ਨਹੀਂ ਰਹਿਣ ਦੇਣੀ, ਹਵਾ ਨਹੀਂ ਰਹਿਣ ਦੇਣੀ ਵਿੱਚ, ਸ਼ੋਪਰ ਦੇ ਹਵਾ ਨਿਕਾਲ ਕੇ ਫਿਰ ਇਹਨੂੰ ਇਸ ਤਰ੍ਹਾਂ ਫ੍ਰੀਜ਼ਰ ਕਰਨਾ ਵਾ। ਆ ਦੇਖੋ ਮੈਂ ਮਹੀਨਾ ਇੱਕ ਪਹਿਲੋਂ ਇਹ ਫ੍ਰੀਜ਼ਰ ਕੀਤੀ ਸੀਗੀ। ਇਸ ਤਰ੍ਹਾਂ ਕਰਕੇ ਇਹ ਤੁਸੀਂ ਜਦੋਂ ਨਾ ਜੂਸ ਬਣਾਉਣਾ ਦੁੱਧ ਦੇ ਵਿੱਚ, ਇਸ ਤਰ੍ਹਾਂ ਇਹਨੂੰ ਕੋਈ 5 ਮਿੰਟ ਪਹਿਲੋਂ ਨਾ ਇਸ ਤਰ੍ਹਾਂ ਇਹਨੂੰ ਬਾਹਰ ਕੱਢ ਕੇ ਰੱਖ ਲੈਣਾ ਤਾਂ ਕਿ ਬਰਫ਼ ਵਗੈਰਾ ਜਿਹੜੀ ਪਿਘਲ ਜਾਵੇ। ਤੇ ਇਹ ਇਸ ਤਰ੍ਹਾਂ ਤੁਸੀਂ ਰੱਖ ਕੇ ਤਾਂ ਫਿਰ ਬਣਾ ਲਓ। ਇਹ ਬਹੁਤ ਅੱਛੀ ਆ ਆਪਣੀ ਜਿਲਦ ਵਾਸਤੇ ਵੀ, ਬਹੁਤ ਅੱਛੀ ਆ। ਵੈਸੇ ਆਪਾਂ ਮਿਲਕ ਸ਼ੇਕ ਵੀ ਬਣਾ ਕੇ ਪੀ ਸਕਦੇ ਆ, ਆਪਾਂ ਵੈਸੇ ਵੀ ਇਹਨੂੰ ਖਾ ਸਕਦੇ ਆ। ਆ ਜੇ ਤੁਸੀਂ ਇਸ ਤਰੀਕੇ ਨਾਲ ਨਾ ਫ੍ਰੀਜ਼ਰ ਕਰੋਗੇ ਇਸ ਤਰ੍ਹਾਂ ਰਹੂਗੀ, ਇਸ ਤਰ੍ਹਾਂ ਫਰੈਸ਼ ਰਹੂਗੀ। ਇਹ ਇਸ ਤਰ੍ਹਾਂ ਤੁਸੀਂ ਕਲਰ ਵੀ ਚੇਂਜ ਨਹੀਂ ਹੋਊਗਾ, ਹਨਾ? ਕਲਰ ਵੀ ਇਹਦਾ ਚੇਂਜ ਨਹੀਂ ਹੋਊਗਾ, ਇਸ ਤਰ੍ਹਾਂ ਫਰੈਸ਼ ਰਹੂਗੀ। ਤੁਸੀਂ ਇਹਨੂੰ ਵੈਸੇ ਵੀ ਖਾ ਸਕਦੇ ਆ, ਅੱਛੀ ਆ। ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਆ, ਆਪਣੇ ਚਿਹਰੇ ਉੱਤੇ ਵੀ ਲਗਾ ਸਕਦੇ ਆ ਮਾਸਕ ਬਣਾ ਕੇ। ਤੇ ਤੁਸੀਂ ਹੈ ਨਾ ਜੇ ਹੋਰ ਕਿਸੇ ਚੀਜ਼ ਦੇ ਬਾਰੇ ਵਿੱਚ ਸਟੋਰ ਕਰਨ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਇਸ ਚੈਨਲ ਦੇ ਉੱਤੇ ਕਮੈਂਟਸ ਦੇ ਵਿੱਚ ਤੁਸੀਂ ਮੈਨੂੰ ਦੱਸ ਦਿਓ ਤੇ ਫਿਰ ਮੈਂ ਤੁਹਾਨੂੰ ਉਹਦਾ ਤਰੀਕਾ ਵੀ ਦੱਸੂਗੀ। ਤੇ ਫਿਰ ਤੁਸੀਂ ਆਪਣੀਆਂ ਦੁਆਵਾਂ ਦੇ ਵਿੱਚ ਹੁਣ ਮੈਨੂੰ ਯਾਦ ਰੱਖਿਓ ਤੇ ਇਜਾਜ਼ਤ ਦਿਓ। ਅੱਲਾ ਹਾਫਿਜ਼।